तेरे तू मार झोटे दे गोली जाके जेल च ये मरवा सकते ने जी। नाम रखाया नानक सिंह, हाँ जी, ते कम करदा ਇਹੋ ਜਿਹੇ ਝੂਠੇ ਤੇ ਕਮੀਨੇ। ਇਹ ਸਬੂਤ ਨਹੀਂ ਤਾਂ ਹੋਰ ਕੀ ਆ? ਕਿਉਂ ਕਰਿਆ ਇਹਨੇ? ਰੁਪਈਆਂ ਨਾਲ ਕਰਿਆ। ਪੁੱਛੋ ਨਾ, ਇੰਨਾ ਦੁੱਖ ਹੋ ਰਿਹਾ ਸਾਡੇ ਤੇ। ਝੂਠੇ ਪਰਚੇ ਮੜੀ ਜਾਂਦੇ ਨੇ। ਉਤੋਂ ਹੁਕਮ ਆ ਗਿਆ ਜੇਲ੍ਹ ਪ੍ਰਸ਼ਾਸਨ ਨੂੰ ਵੀ ਇਸ ਨੂੰ ਇਹੋ ਜਿਹਾ ਖਾਣਾ ਦੇਣਾ ਵੀ ਜਾਨਵਰ ਵੀ ਨਾ ਖਾਣ। ਖਾਂਦਾ ਖਾਵੇ ਨਹੀਂ ਮਰੇ। ਮੇਰੇ ਵੀ ਸੱਟਾਂ ਮਾਰੀਆਂ, ਮੇਰੇ ਵੀ ਕੇਸਾਂ ਨੂੰ ਹੱਥ ਪਾਇਆ। ਮੇਰੀ ਨੂੰਹ ਰਾਣੀ ਮਨਪ੍ਰੀਤ ਕੌਰ ਨੂੰ ਬਹੁਤ ਭੱਦੀ ਸ਼ਬਦਾਵਲੀ ਬੋਲੀ। ਥਾਣੇਦਾਰ ਗੁਰਤੇਜ ਨੇ ਵੀ, ਹੌਲਦਾਰ ਕਮਲਜੀਤ ਸਿੰਘ ਨੇ ਵੀ। ਉਹ 'ਤੇ ਕਿਉਂ ਨਹੀਂ ਕੋਈ ਕਾਰਵਾਈ ਕੀਤੀ? ਕਿੰਨੀ ਸਹੂਲਤਾਂ, ਬੰਗਲਾ, ਕਿੰਨੇ ਲੋਕ ਕੋਲ ਆਮਲਾ ਫੈਲਾ, ਕਿੰਨੀ ਤਨਖਾਹ ਪੈਂਦੀ ਆ ਉਹਦੀ, ਤੇ ਉਹਦੀ ਕੀ ਜ਼ਿੰਮੇਵਾਰੀ ਆ? ਨਸ਼ਾ ਉਹਦੀ ਹੁਣ ਉਹਦੇ ਕੋਲ ਸੌਟੀ ਨਸ਼ਾ ਬਕਾਉਣ ਦੀ ਹੈ, ਲੋਕਾਂ ਦੇ ਧੀਆਂ ਪੁੱਤ ਮਰਵਾਉਣ ਦੀ ਹੈ, ਪੰਜਾਬ ਨੂੰ ਨਸ਼ੇੜੀ ਕਰਨ ਦੀ ਹੈ। ਪਰਮਾਰ ਕੋਲ ਸੌਟੀ ਹੈ। ਮਾਨਸਾ ਝੋਟੇ ਦੇ ਨਾਲ ਖੜਾ ਹੈ। ਮਾਨਸਾ ਨਹੀਂ ਜੀ, ਪੰਜਾਬ ਉਰੇ ਤੁਹਾਡੇ ਸਾਹਮਣੇ ਆਊਗਾ। ਭਗਵੰਤ ਮਾਨਾ, ਤੂੰ ਤਾਂ ਇੱਕ ਨਚਾਰ ਸੀ, ਨਚਾਰ। ਕੰਨਾਂ ਤੋਂ ਬੋਲਾ, ਅੱਖਾਂ ਤੋਂ ਅੰਨਾ, ਜੀਭ ਤੋਂ ਗੂੰਗਾ ਹੋ ਗਿਆ ਹੈ। ਇੱਧਰ ਕਮਾ, ਇੱਧਰ ਕਮਾ। ਆਹ ਬੱਚਾ ਇੱਕ ਪੌਣੇ 3 ਸਾਲ ਦਾ ਹੈ। ਇਹਨਾਂ ਦਾ ਕੀ ਕਸੂਰ ਹੈ? ਭਗਵੰਤ ਮਾਨ ਦੀ ਕਿੱਥੇ ਸੁੱਤਾ ਪਿਆ? ਡਰੱਗ ਸਮਗਲਰ ਨੇ ਸਾਫ਼ ਕਿਹਾ। SSP ਨੂੰ ਤੇ ਥਾਣੇਦਾਰ ਨੂੰ ਦਰਖਾਸਤ ਦਿੱਤੀ ਆ ਉਹਨਾਂ ਨੇ ਪਹਿਲਾਂ। ਉਹ ਕਹਿੰਦਾ ਇਹਨਾਂ ਜਵਾਕਾਂ ਤੇ ਪਾਰਕ ਖੇਡਦਿਆਂ ਤੇ ਮੈਂ ਤੇਜ਼ਾਬ ਪਾਊਂਗਾ, ਸਾਰੇ ਟੱਬਰ ਨੂੰ ਫੂਕ ਦੂੰਗਾ। ਸੁਣਿਆ? ਉਦੋਂ ਨਾਨਕ ਸਿੰਘ ਮਰ ਗਿਆ। ਉਦੋਂ ਨਾਨਕ ਸਿੰਘ, ਡਾਕਟਰ ਨੰਨੂ ਜੀ, ਉਦੋਂ ਤੁਸੀਂ ਕਿੱਥੇ ਜੀ? ਐਪਲੀਕੇਸ਼ਨ ਉਹ 'ਤੇ ਐਕਸ਼ਨ ਕਿਉਂ ਨਹੀਂ ਲਿਆ? ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ USA ਵੇਖ ਰਹੇ ਹੋ ਤੁਸੀਂ। ਇਸ ਸਮੇਂ ਮਾਨਸਾ ਸ਼ਹਿਰ ਦੇ ਵਿੱਚ ਪਹੁੰਚੇ ਹਾਂ। ਮਾਨਸਾ ਸ਼ਹਿਰ ਇਨੀ ਦਿਨੀ ਸੁਰਖੀਆਂ ਦਾ ਕੇਂਦਰ ਬਣਿਆ ਹੋਇਆ ਹੈ। ਵੈਸੇ ਤਾਂ ਪਹਿਲਾਂ ਵੀ ਮਾਨਸਾ ਸੁਰਖੀਆਂ ਦਾ ਕੇਂਦਰ ਹੀ ਰਿਹਾ ਹੈ ਸਿੱਧੂ ਮੂਸੇਵਾਲਾ ਕਰਕੇ, ਪਰ ਹੁਣ ਇੱਕ ਹੋਰ ਝੋਟਾ ਉੱਠਿਆ। ਝੋਟਾ ਪਰਮਿੰਦਰ ਝੋਟਾ, ਜਿਹਦੀ ਗੱਲ ਕਰ ਰਹੇ ਹਾਂ, ਜਿਹੜਾ ਕਿ ਇਸ ਸਮੇਂ ਪੁਲਿਸ ਕਸਟਡੀ ਦੇ ਵਿੱਚ ਹੈ, ਜਿਹਦੇ ਤੇ ਇਲਜ਼ਾਮ ਲੱਗੇ ਨੇ, ਮਾਮਲਾ ਦਰਜ ਹੋਇਆ ਹੈ। ਪਿਤਾ ਜੀ ਉਹਨਾਂ ਦੇ ਸਾਡੇ ਨਾਲ ਨੇ, ਸਾਬਕਾ ਫੌਜੀ ਭੀਮ ਸਿੰਘ ਹੁਣੇ। ਉਹਨਾਂ ਦੇ ਨਾਲ ਗੱਲਬਾਤ ਕਰਦੇ ਆ। ਉਹਨਾਂ ਦੇ ਭਾਜੀ ਦੇ ਫਰਜ਼ੰਦ ਵੀ ਮੌਜੂਦ ਨੇ ਸਾਡੇ ਨਾਲ ਇੱਥੇ, ਝੋਟੇ ਦੇ ਫਰਜ਼ੰਦ। ਸੋ ਆਪਾਂ ਗੱਲ ਕਰਦੇ ਆ ਅੰਕਲ ਉਹਨਾਂ ਨਾਲ। ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਫਤਿਹ। ਸੋ ਬਜ਼ੁਰਗੋ, ਸਭ ਤੋਂ ਪਹਿਲਾਂ ਅੱਜ ਵੱਡਾ ਇਕੱਠ ਹੋਣ ਜਾ ਰਿਹਾ ਹੈ, ਤੁਸੀਂ ਕਾਲ ਦਿੱਤੀ ਹੈ, ਤੇ ਕਿਹੋ ਜਿਹਾ ਲੱਗਦਾ ਰੁਝਾਨ ਕਿ ਬਣੂ ਕੁਛ ਇਸ ਇਕੱਠ ਨਾਲ? ਦੇਖੋ ਜੀ, ਜਿਹੜਾ ਇਕੱਠ ਹੈ ਉਧਰੋਂ ਕੁਦਰਤ ਦੀ ਮਾਰ ਨਹੀਂ, ਹੜ੍ਹ ਜਿਹੜੇ ਕੁਦਰਤ ਦੀ ਮਾਰ ਨਹੀਂ, ਉਧਰੋਂ ਵੀ ਕੇਜਰੀਵਾਲ ਤੇ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਨੇ ਆਉਣ ਵਾਲੀਆਂ ਹਰਿਆਣੇ 'ਚ ਵੋਟਾਂ ਨੂੰ ਲੈਣ ਲਈ ਉਸ ਬੰਨ੍ਹ ਨੂੰ ਸਾਡੀ ਸਰਕਾਰ ਨੇ 50 ਵੱਲ ਤੋੜਤਾ ਵੀ ਇੱਧਰੋਂ ਤਾਂ ਬਣ ਹੀ ਗਏ, ਸਾਨੂੰ ਹਰਿਆਣੇ 'ਚ ਵੋਟਾਂ ਮਿਲਣ। ਉਧਰ ਕਰੋਪੀ ਕਰਤੀ ਵੀ ਉਧਰੋਂ ਦੇਖਿਆ ਵੀ 12 ਐਤਵਾਰ ਆ ਜੂਗੇ, ਛੁੱਟੀਆਂ ਆ ਗਈਆਂ। ਇੱਧਰ ਚੰਡੀਗੜ੍ਹ ਤੋਂ ਹੁਕਮ ਕਰਤਾ ਇੱਥੋਂ ਦੇ ਨਾਨਕ ਸਿੰਘ ਨੂੰ, ਡਾਕਟਰ ਨਾਨਕ ਸਿੰਘ SSP ਨੂੰ, ਵੀ ਸਾਨੂੰ ਨਹੀਂ ਪਤਾ, ਘੜੀਸ ਕੇ ਲਾਇਆ, ਸਖਤ ਕਾਰਵਾਈ ਕਰਦੇ। ਝੂਠ ਝਾੜ ਦੀ ਜਿਵੇਂ ਮਰਜ਼ੀ ਕਰ। ਪਰਵਿੰਦਰ ਸਿੰਘ ਝੋਟੇ ਦਾ ਇਹਦੇ ਵਿੱਚ ਕੋਈ ਕਸੂਰ ਨਹੀਂ, ਬਿਲਕੁਲ ਕਸੂਰ ਨਹੀਂ। ਸਾਰੇ ਪਰਚੇ ਝੂਠੇ ਨੇ। ਜਿਨ੍ਹਾਂ ਵੱਲੋਂ ਇਹਨਾਂ ਦੇ ਥਾਣੇਦਾਰਾਂ ਨੇ ਪਰਚੇ ਕੀਤੇ ਨੇ, ਉਹ ਸਾਰੇ ਆ ਕੇ ਬਿਆਨ ਦੇਣਗੇ ਵੀ ਪੁਲਿਸ ਨੇ ਆਪਦੇ ਕਰਕੇ ਸਾਥੋਂ ਧੱਕੇ ਨਾਲ ਕਹਾ ਲਿਆ। ਜੋ ਇੱਕ ਥਾਣੇ ਦੇ ਮੁਨਸ਼ੀ ਤੋਂ ਲੈ ਕੇ DGP ਤੱਕ ਖਾਕੀ ਦਾਗੀ ਹੋ ਗਈ ਹੈ। ਸਭ 5% ਠੀਕ ਨੇ, 95% ਇਹ ਭ੍ਰਿਸ਼ਟ ਤੇ ਰਿਸ਼ਵਤਖੋਰ ਨੇ। ਉਹੀ ਬੰਦਿਆਂ ਨੂੰ ਪ੍ਰਮੋਸ਼ਨ ਮਿਲਦਾ ਜਿਹੜੇ ਇਹਨਾਂ ਦੇ ਕਹੇ ਤੋਂ ਇਹੋ ਜਿਹੇ ਗਲਤ ਕੰਮ ਕਰਦੇ ਨੇ। ਮੈਂ ਤਾਂ ਸੁਣਿਆ ਕਹਿੰਦੇ ਸਾਰੀ ਪੁਲਿਸ ਉਸ ਮਤਲਬ ਜਿਹੜਾ ਸਭ ਤੋਂ ਵੱਡਾ ਡਰੱਗ ਸਮਗਲਰ ਮਾਨਸਾ ਦਾ, ਪੰਜਾਬ ਦੇ ਵਿੱਚੋਂ 1 ਨੰਬਰ 'ਤੇ ਹੈ, ਉਹ ਕਹਿੰਦਾ ਵੀ ਇਹ ਮੇਰਾ ਕੰਮ ਚੱਲੇ, ਤੁਸੀਂ ਜਿੰਨੇ ਮਰਜ਼ੀ ਲੈ ਲਓ, ਚਾਹੇ ਇਹਨੂੰ ਮਾਰ ਕੇ ਖਪਾ ਦਿਓ ਪਰਵਿੰਦਰ ਸਿੰਘ ਨੂੰ,
ਚਾਹੇ ਕਿਵੇਂ ਨਾ ਮੇਰਾ ਚੱਲੇ 1 ਕਰੋੜ ਰੁਪਇਆ ਇਹ ਖਾਕੀ ਨੂੰ ਦੇਤਾ ਉਹਨੇ। ਇਹ ਸਾਰੀ ਮਾਨਸਾ ਦੇ ਬੱਚੇ ਨੂੰ ਹੈ। ਇਹ ਕੋਈ ਰਿਕਾਰਡ ਹੈ ਤੁਹਾਡੇ ਕੋਲ ਵੀ 1 ਕਰੋੜ ਦਿੱਤਾ? ਇਹਨਾਂ ਚੀਜ਼ਾਂ ਦਾ ਹੀ ਕੋਈ ਸਬੂਤ ਰਿਕਾਰਡ ਨਹੀਂ ਹੁੰਦੇ। ਫਿਰ ਮੇਰੀ ਗੱਲ ਸੁਣੋ, ਨਾਮ ਲਿਖਾਇਆ ਨਾਨਕ ਸਿੰਘ, ਹਾਂਜੀ, ਤੇ ਕੰਮ ਕਰਦਾ ਇਹੋ ਜਿਹੇ ਝੂਠੇ ਤੇ ਕਮੀਨੇ, ਇਹ ਸਬੂਤ ਨਹੀਂ ਤਾਂ ਹੋਰ ਕੀ ਆ? ਕਿਉਂ ਕਰਿਆ ਇਹਨੇ? ਰੁਪਈਆਂ ਨਾਲ ਕਰਿਆ। ਉਹ ਤੋਂ ਬਾਅਦ ਜੇ ਨਹੀਂ ਕਰਦਾ ਕਿਸੇ ਆਈਬੀ ਬਟਾਲੀਅਨ 'ਚ ਭੇਜ ਦੇਣਗੇ। ਫਿਰ ਆਹ ਚੀਜ਼ਾਂ ਸਹੂਲਤਾਂ ਨਹੀਂ ਮਿਲਦੀਆਂ ਜਿਹੜੀਆਂ ਐਸਐਸਪੀ ਨੂੰ ਮਿਲਦੀਆਂ ਨੇ। ਮੈਂ ਮੇਰਾ ਸਾਰਾ ਪਰਿਵਾਰ, ਆ ਮੇਰਾ ਪੋਤਾ, ਅਸੀਂ ਗੁਰਸਿੱਖ ਹਾਂ, ਠੀਕ ਹੈ ਜੀ। ਅਸੀਂ ਬਿਲਕੁਲ ਅਸੀਂ ਪੰਜਾਬ ਦੇ ਲੋਕ ਹੀ ਇਸ ਪਾਰਟੀ ਨੂੰ ਜਿਤਾਉਣ ਵਾਲੇ ਸੀ। ਇਹਨਾਂ ਲਈ ਅਸੀਂ ਦਿਨ ਰਾਤ ਇੱਕ ਕੀਤੀ। ਅੱਜ ਦੁੱਖ ਪੁੱਛੋ ਨਾ, ਇੰਨਾ ਦੁੱਖ ਹੋ ਰਿਹਾ ਸਾਡੇ ਤੇ। ਝੂਠੇ ਪਰਚੇ ਮੜੀ ਜਾਂਦੇ ਨੇ। ਉਤੋਂ ਹੁਕਮ ਆ ਗਿਆ ਜੇਲ੍ਹ ਪ੍ਰਸ਼ਾਸਨ ਨੂੰ ਵੀ ਇਸ ਨੂੰ ਇਹੋ ਜਿਹਾ ਖਾਣਾ ਦੇਣਾ ਵੀ ਜਾਨਵਰ ਵੀ ਨਾ ਖਾਣ, ਖਾਂਦਾ ਖਾਵੇ ਨਹੀਂ ਮਰੇ। ਤੁਸੀਂ ਦੇਖ ਲਿਓ, ਐਡਾ ਉਹ 50% ਰਹਿ ਜੂਗਾ, ਕਮਜ਼ੋਰ ਹੋ ਜੂਗਾ। ਉਹਦੀ ਬਹੁਤ ਤਕੜੀ ਖੁਰਾਕ ਸੀ ਘਰੇ, ਤੇ ਉਸ ਨੂੰ ਅਣਮਨੁੱਖੀ ਤਸ਼ੱਦਦ ਕੀਤਾ ਗਿਆ। ਇੱਕ ਕੋਈ ਥਾਣੇਦਾਰ ਆ, ਗੁਰਤੇਜ ਸਿੰਘ ਆ, ਉਹਨੇ ਇਹਦੇ ਮੈਡੀਕਲ ਤੋਂ ਬਾਅਦ ਬੂਟਾਂ ਦੇ ਠੁੱਡੇ ਮਾਰੇ, ਬਾਕਸਿੰਗਾਂ ਮਾਰੀਆਂ, ਉਹਦੇ ਸੱਟਾਂ ਵੀ ਵੱਜੀਆਂ ਨੇ। ਉਹ ਗੁਰਤੇਜ ਸਿੰਘ ਐਡਾ ਹੰਕਾਰੀ ਆ। ਐਸਐਸਪੀ ਨੂੰ ਦੱਸਣਾ ਚਾਹੁੰਦਾ ਮੈਂ, ਤੇਰਾ ਜਿਹੜਾ ਇਹਨੂੰ ਮਾਰਦਾ ਸੀ, ਇਹਦਾ ਇੱਕ ਮੁੰਡਾ ਤਾਂ ਫੁੱਲ ਕਰਦਾ, 2 ਮੁੰਡੇ ਨੇ, ਇੱਕ ਮੁੰਡਾ 25% ਕਰਦਾ ਹੈ। 2 ਨੇ ਇਹ ਥਾਣੇਦਾਰਾਂ, ਹੋਰ ਵੀ ਪੁਲਿਸ ਵਾਲਿਆਂ ਦੇ ਮੁੰਡੇ ਕਰਦੇ ਨੇ, ਤੇ ਬਹੁਤੇ ਪੁਲਿਸ ਵਾਲਿਆਂ ਦੇ ਮੁੰਡੇ ਮਰ ਗਏ ਨਸ਼ੇ ਕਰਕੇ। ਹਾਂਜੀ, ਉਹ ਮੈਨੂੰ ਐਂ ਦੱਸੋ, ਮੈਂ ਤੁਹਾਡੇ ਮਾਧਿਅਮ ਰਾਹੀਂ ਪੁੱਛਣਾ ਚਾਹੁੰਦਾ ਵੀ ਪਰਵਿੰਦਰ ਸਿੰਘ ਝੋਟਾ ਇਹ ਕਹਿੰਦਾ ਵੀ ਨਸ਼ੇ ਬਚਾਓ, ਪੰਜਾਬ ਬਚਾਓ, ਨਸ਼ੇ ਭਜਾਓ, ਜਵਾਨੀ ਬਚਾਓ, ਬਚਪਨ ਬਚਾਓ, ਪੰਜਾਬ ਬਚਾਓ, ਤਾਂ ਇਹ ਕੀ ਮਾੜਾ ਕੰਮ ਹੈ ਜੀ? ਚਲੋ ਠੀਕ ਹੈ, ਹੁਣ 50 ਨੌਜਵਾਨ ਇਕੱਠੇ ਹੋ ਕੇ ਇਹੋ ਜਿਹੇ ਚੰਗੇ ਕੰਮ ਲਈ ਚੱਲੇ ਨੇ। ਉਹ ਸਾਰੇ ਨੌਜਵਾਨ ਹੀ ਸੀਗੇ। ਮਾੜੀ ਮੋਟੀ ਗਲਤੀ ਹੋ ਜਾਂਦੀ ਹੈ, ਨਹੀਂ ਤਾਂ ਲੋਕ ਹਟਦੇ ਵੀ ਨਹੀਂ ਫਿਰ। ਹਾਂ, ਅਸੀਂ ਤਾਂ ਇਹ ਮੰਗ ਕਰਦੇ ਹਾਂ ਵੀ ਇਹ ਡੀਐਸਪੀ ਵੀ, ਐਸਐਸਪੀ 'ਤੇ ਵੀ ਕਾਰਵਾਈ। ਜਿਨ੍ਹਾਂ ਨੇ ਜਾ ਕੇ ਮੇਰੇ ਵੀ, ਆਹ ਦੇਖੋ, ਮੈਡੀਕਲ ਤਾਂ ਮੈਥੋਂ ਕਰਾਇਆ ਨਹੀਂ ਗਿਆ, ਫਿਰ ਇੱਥੇ ਮੈਂ ਦਿਨ ਰਾਤ ਉਰੇ ਹੁੰਨਾ, ਮੇਰੇ ਵੀ ਸੱਟਾਂ ਮਾਰੀਆਂ, ਮੇਰੇ ਵੀ ਕੇਸਾਂ ਨੂੰ ਹੱਥ ਪਾਇਆ। ਮੇਰੀ ਨੂੰਹ ਰਾਣੀ ਮਨਪ੍ਰੀਤ ਕੌਰ ਨੂੰ ਬਹੁਤ ਭੱਦੀ ਸ਼ਬਦਾਵਲੀ ਬੋਲੀ ਥਾਣੇਦਾਰ ਗੁਰਤੇਜ ਨੇ ਵੀ, ਹੌਲਦਾਰ ਕਮਲਜੀਤ ਸਿੰਘ ਨੇ ਵੀ। ਉਹ 'ਤੇ ਕਿਉਂ ਨਹੀਂ ਕੋਈ ਕਾਰਵਾਈ ਕੀਤੀ? ਨਹੀਂ ਕਰਦੇ। ਅੱਛਾ, ਇੱਕ ਅਸੀਂ ਗੁਰਸਿੱਖ ਵੈਸ਼ਨੂੰ ਪਰਿਵਾਰ, ਮੈਂ ਸਾਬਕਾ ਫੌਜੀ, ਤੇ ਸਾਡੇ ਘਰ ਭਗਵੰਤ ਮਾਨ ਨੇ ਐਸ ਲੋਟ ਛਾਪਾ ਮਰਵਾਇਆ ਜਿਵੇਂ ਕਿ ਆਲ ਬੋਰਡ ਦਾ ਕੋਈ ਗੁੰਡਾ, ਆਲ ਬੋਰਡ ਦਾ ਕੋਈ ਬਦਮਾਸ਼ ਜਾਂ ਹੋਵੇ। ਉਹ ਪਰਵਿੰਦਰ ਸਿੰਘ ਝੋਟਾ ਇੱਕ ਸ਼ਰੀਫ ਬੰਦਾ, ਸਾਧ ਬੰਦਾ, ਕੋਈ ਇਹੋ ਜਿਹੇ ਇਹਨਾਂ ਨੇ ਝੂਠੇ ਪਰਚੇ ਪਾ ਕੇ ਉਹਨੂੰ ਕ੍ਰਿਮੀਨਲ ਕਹਿਣ ਲੱਗ ਗਏ। ਉਹ ਏਡੀਜੀਪੀ ਪਰਮਾਰ ਹੈ, ਉਰੇ ਐਸਐਸਪੀ, ਉਹ 'ਤੇ ਵੀ ਕਰਪਟ ਦਾ ਇੱਥੇ ਪਤਾ ਨਹੀਂ ਬਰਨਾਲੇ ਪਤਾ ਨਹੀਂ ਕਿੱਥੇ ਕੇਸ ਪਿਆ ਹੋਇਆ ਹੈ। ਹੁਣ ਨਹੀਂ ਉਹ ਬੋਲਿਆ, ਕਿਉਂ? ਹੁਣ ਸਾਰੀ ਜਨਤਾ ਦੇ ਸਾਹਮਣੇ ਕਲੀਅਰ ਹੋ ਗਿਆ। ਉਹਨਾਂ ਦਾ ਵੀ ਕਹਿਣਾ, ਉਹ ਇੱਕ ਇੰਟਰਵਿਊ ਦੇ ਦੌਰਾਨ ਕਹਿੰਦੇ ਝੋਟਾ ਕੀ ਹੈ, ਕੋਈ ਅਥਾਰਟੀ ਹੈ? ਉਹਨੇ ਕਿੱਥੋਂ ਅਥਾਰਟੀ ਲਈ ਬੰਦਿਆਂ ਨੂੰ ਫੜਨ ਦੀ? ਉਹ ਇਹੋ ਜਿਹੀਆਂ ਗੱਲਾਂ ਕਰਦੇ ਨੇ। ਅਸੀਂ ਵੀ ਬਿਲਕੁਲ ਤੁਹਾਡੀ ਗੱਲ ਮੰਨਦੇ ਹਾਂ, ਉਹਦੇ ਕੋਲ ਅਥਾਰਟੀ ਹੈ ਨਹੀਂ। ਆ ਪਬਲਿਕ ਕੋਲੇ ਨਹੀਂ, ਆ ਸਾਰਾ ਪੰਜਾਬ ਅਥਾਰਟੀ ਹੈ ਨਹੀਂ। ਅੱਛਾ, ਉਹਦੇ ਕੋਲ ਅਥਾਰਟੀ ਹੈ ਨਹੀਂ। ਉਹ ਏਡੀਜੀਪੀ ਦੀ ਕਿੰਨੀ ਸਹੂਲਤਾਂ, ਬੰਗਲਾ, ਕਿੰਨੇ ਲੋਕ ਆਮਲਾ ਫੈਲਾ, ਕਿੰਨੀ ਤਨਖਾਹ ਪੈਂਦੀ ਆ ਉਹਦੀ, ਤੇ ਉਹਦੀ ਕੀ ਜ਼ਿੰਮੇਵਾਰੀ ਆ? ਨਸ਼ਾ ਉਹਦੀ, ਹੁਣ ਉਹਦੇ ਕੋਲ ਅਥਾਰਟੀ ਨਸ਼ਾ ਬਕਾਉਣ ਦੀ ਹੈ, ਲੋਕਾਂ ਦੇ ਧੀਆਂ ਪੁੱਤ ਮਰਵਾਉਣ ਦੀ ਹੈ, ਪੰਜਾਬ ਨੂੰ ਨਸ਼ੇੜੀ ਕਰਨ ਦੀ ਹੈ। ਪਰਮਾਰ ਕੋਲ ਅਥਾਰਟੀ ਮੰਨਿਆ ਇਹਦੇ ਕੋਲ ਹੈ ਨਹੀਂ। ਉਹ ਤਾਂ ਹੁਣ ਟਾਸਕ ਫੋਰਸ ਉਦੋਂ ਹੀ ਵੱਡੀ ਹੋ ਜੂਗੀ। ਮਾਨਸਾ 'ਚ 500 ਮੈਂਬਰਸ਼ਿਪ ਹੋਗੀ, ਸਾਰੇ ਪੰਜਾਬ 'ਚ, ਸਾਰੇ ਜ਼ਿਲ੍ਹਿਆਂ, ਸਾਰੀਆਂ ਤਹਿਸੀਲਾਂ 'ਚ। ਹਾਂ, ਇੱਕ ਹੋਰ ਗੱਲ ਜਾਣਨੀ ਚਾਹੁੰਦੇ ਆ। ਕੱਲ ਇੱਕ ਵੀਡੀਓ ਨਸ਼ਰ ਹੋਈ ਹੈ ਜਿਹਦੇ ਵਿੱਚ ਉਹ ਕੁੜੀ ਜਿਹਨੇ ਪਰਚਾ ਕਰਵਾਇਆ, ਉਹ ਮੁੱਕਰਦੀ ਹੋਈ ਨਜ਼ਰ ਆ ਰਹੀ ਹੈ। ਉਹ ਕਹਿੰਦੀ ਹੈ ਕਿ ਮੇਰੇ ਤੇ ਦਬਾਅ ਪਾ ਕੇ ਮੇਰੇ ਤੋਂ ਸਾਰਾ ਕੁਝ ਬਲਵਾਇਆ ਗਿਆ, ਮੈਨੂੰ ਤਾਂ ਝੋਟਾ ਭੈਣ ਕਹਿ ਕੇ ਸੰਬੋਧਨ ਕਰਦਾ ਸੀ। ਤੇ ਉਹਦੇ ਬਾਰੇ ਕੀ ਕਹੋਗੇ? ਇਹ ਹੁਣ ਪਲਟ ਜਾਣਾ, ਇਹਦੇ 'ਚ ਕਿਹੜਾ ਦਬਾਅ ਲੱਗਦਾ ਹੈ? ਤੁਹਾਡਾ ਜਿਹੜਾ ਲੋਕਾਂ ਦਾ ਦਬਾਅ ਹੈ ਉਹ ਹੈ, ਜਾਂ ਫਿਰ ਸਰਕਾਰ ਨੂੰ ਕੋਈ ਡਰ ਹੈ? ਇੱਥੇ ਕਿੱਥੇ ਲੱਗਦਾ ਹੈ ਕਿ ਜੇ ਇਹ ਸਰਕਾਰੀ, ਜੇ ਤੁਸੀਂ ਇਸ ਨੂੰ ਸਰਕਾਰੀ ਤੰਤਰ ਦਾ ਕੀਤਾ ਹੋਇਆ ਦੱਸਦੇ ਹੋ, ਫਿਰ ਇਹ ਕੇਸ ਕਿਹਨੇ ਕੀਤਾ ਹੈ ਜਿਹੜਾ ਉਹ ਮੁੱਕਰੇ ਨੇ? ਤੁਸੀਂ ਕਹੋ ਮੁੱਕਰਦੀ ਹੈ, ਮੁੱਕਰਨ ਵਾਲੀ ਗੱਲ ਨਹੀਂ ਹੈ।
ਉਹ ਲੜਕੀ ਦਾ ਇਸਨੇ ਬਹੁਤ ਸਤਿਕਾਰ ਕੀਤਾ, ਜਦ ਕਿ ਉਹ ਲੜਕੀ ਵਿਚਾਰੀ ਨੂੰ ਕਾਹਨੂੰ ਕਿਸੇ ਦੀ ਧੀ ਨੂੰ ਲੱਗਣ ਨੂੰ ਲੱਗ ਗਿਆ। ਉਹ ਬਹੁਤ ਸਾਲਾਂ ਚਿੱਟਾ ਪੀਂਦੀ ਵੀ ਹੈ, ਚਿੱਟਾ ਵੇਚਦੀ ਵੀ ਹੈ। ਉਹਨੂੰ ਉਹ ਕਦੇ ਉਹਨੂੰ ਕੋਈ ਕਿਤੇ ਲੈ ਜਾਂਦਾ, ਉੱਥੇ ਕੰਮ ਕਰਦੀ ਆ, ਫਿਰ ਕੋਈ ਹੋਰ ਲੈ ਜਾਂਦਾ। ਜਦੋਂ ਆਪ ਚਰੋਸਾ ਹੋ ਜਾਂਦਾ ਹੋਰ ਆਊਗਾ, ਉਹ ਕਹੂਗਾ ਤੂੰ ਮੇਰੇ ਕੋਲੋਂ ਵੇਚ, ਮੈਂ ਤੈਨੂੰ ਵੱਧ ਪੈਸੇ ਦੇਊਂ। ਉਹ ਲੜਕੀ ਨੇ ਕੋਈ ਦਰਖਾਸਤ ਨਹੀਂ ਦਿੱਤੀ ਸੀ, ਉਹ ਲੜਕੀ ਨੇ ਨਹੀਂ, ਉਹ ਤੋਂ ਜ਼ਬਰਦਸਤੀ ਪੁਲਿਸ ਵਾਲਿਆਂ ਨੇ ਥਾਣੇ 'ਚ ਬੈਠ ਕੇ ਕਰਾ ਕੇ ਉਹਨੂੰ ਕਿਹਾ ਅੰਗੂਠਾ ਲਾ, ਨਹੀਂ ਤੈਨੂੰ ਅੰਦਰ ਕਰਦੇ ਆ। ਉਹਨੂੰ ਲਾਉਣਾ ਪਊ ਨਾ, ਉਹਨੂੰ ਲਾਉਣਾ ਪਊ। ਇਹ ਕਾਰਵਾਈ ਦਾ ਸਾਰੀ ਝੂਠੀ ਪੁਲਿਸ ਨੇ ਕੀਤੀ ਆ। ਜਦੋਂ ਲੜਕੀ ਨੂੰ ਉਹ ਤੋਂ ਦਬਾਅ ਪਾ ਕੇ ਕਰਾ ਲਿਆ, ਜਦੋਂ ਉਹਨੂੰ ਅਸਲੀਅਤ ਆਈ, ਉਹਦਾ ਅੰਦਰਲਾ ਜਾਗਿਆ, ਉਹਨੇ ਜ਼ਮੀਰ ਜਾਗੀ, ਉਹਨੇ ਬਿਆਨ ਦੇਤੇ ਵੀ ਮੇਰੇ ਤੋਂ ਪੁਲਿਸ ਨੇ ਧੱਕੇ ਨਾਲ ਕਹਾ ਲਿਆ, ਮੈਂ ਕੋਈ ਕਾਰਵਾਈ, ਮੈਂ ਕੋਈ ਐਪਲੀਕੇਸ਼ਨ ਨਾ ਕੋਈ ਕਾਰਵਾਈ ਕਰਾਉਣੀ ਚਾਹੁੰਦੀ ਆ। ਪੁਲਿਸ ਨੇ ਕੇਸ, ਮੇਰੇ ਵੱਲੋਂ ਇਹ ਕੇਸ ਵਾਪਸ ਲਿਆ ਜਾਵੇ ਜੇ, ਪਰ ਮੈਂ ਨਹੀਂ ਕੀਤਾ। ਉਹ ਤਾਂ ਸਪਸ਼ਟ ਸਾਰੀ ਰਾਤ ਸੁਣੀ ਗਏ ਆ। ਹੁਣ ਵੀ ਉਹ ਸ਼ਾਇਦ ਹੋ ਸਕਦਾ ਇੱਥੇ ਵੀ ਆ ਕੇ ਕਹਿ ਦੇ, ਹਾਂ ਉਹ ਬਿਲਕੁਲ ਪੁਲਿਸ ਦੇ ਦਬਾਅ ਹੇਠ ਹੀ ਵੀ ਹੈ। ਇਹ ਅਸ਼ਵਨੀ ਕੁਮਾਰ ਤੋਂ ਵੀ ਪੁਲਿਸ ਦੇ ਦਬਾਅ ਹੇਠ ਹੈ। ਮਾਨਸਾ ਵਾਲੇ ਮੈਡੀਕਲ ਵਾਲੇ ਵੀ ਆਉਣ, ਉਹ ਵੀ ਕਹਿਣਗੇ ਉਹਨਾਂ ਤੋਂ ਵੀ ਦਬਾਅ ਹੇਠ ਹੈ। ਪੁਲਿਸ ਦੀ ਕਿਰਕਰੀ ਹੋ ਗਈ ਹੈ ਜੀ, ਪੁਲਿਸ ਦੀ ਕਿਰਕਰੀ ਤਾਂ ਤੁਸੀਂ ਦੱਸ ਰਹੇ ਹੋ। ਇੱਕ ਗੱਲ ਜ਼ਰੂਰ ਜਾਣਨਾ ਚਾਹੂੰਗਾ, ਜਦੋਂ ਪਰਮਿੰਦਰ ਸਿੰਘ ਝੋਟਾ ਹੁਣ ਬਾਹਰ ਆਉਂਦਾ ਹੈ ਤਾਂ ਤੁਹਾਡੀ ਉਹਨਾਂ ਨੂੰ ਕੀ ਅਪੀਲ ਹੋਊਗੀ ਕਿ ਇਹ ਕੰਮ ਨੂੰ ਅੱਗੇ ਜਾਰੀ ਰੱਖਣਾ ਚਾਹੀਦਾ ਜਾਂ ਪਿੱਛੇ ਹਟ ਜਾਣਾ ਚਾਹੀਦਾ, ਕੀ ਕੀਤਾ ਜਾਵੇ? ਦੇਖੋ ਜੀ, ਇਹ ਤੁਹਾਡਾ ਸਵਾਲ ਜਿਹੜਾ ਤੁਸੀਂ ਕਰਿਆ ਹੈ, ਇਹ ਆਏ ਆ, ਸਾਡੀ ਕੀ ਅਪੀਲ ਹੋਊਗੀ? ਉਹ ਸਾਨੂੰ ਜਾਣ ਲੱਗਿਆ ਹੀ ਪਹਿਲਾਂ ਹੀ ਉਹਨੇ ਸਾਨੂੰ ਦੱਸਤਾ, ਉਹਨੇ ਸਟੈਂਡ ਲੈ ਲਿਆ। ਉਹ ਆਪਦੀ ਮਾਂ ਨੂੰ, ਪਤਨੀ ਨੂੰ ਕਹਿ ਗਿਆ ਵੀ ਮੈਂ ਇਹ ਨਸ਼ਾ ਬੰਦ ਕਰਾਉਣਾ, ਜੇ ਸਰਕਾਰ ਸਹਿਯੋਗ ਦੇਵੇ, ਪੁਲਿਸ ਸਹਿਯੋਗ ਦੇਵੇ, ਛੇਤੀ ਬੰਦ ਹੋ ਜਾਊਗਾ। ਜੇ ਸਰਕਾਰ ਦਾ ਨੁਕਸਾਨ ਹੁੰਦਾ ਹੋਇਆ ਵੀ ਸਾਨੂੰ ਪੈਸੇ ਨਹੀਂ ਆਉਂਦੇ, ਸਰਕਾਰ ਨੂੰ ਬਹੁਤ ਪੈਸੇ ਜਾਂਦੇ ਥਰੂ, ਅਤੇ ਲੀਡਰਾਂ ਨੂੰ ਵੀ ਜਾਂਦਾ ਹੈ, ਅਤੇ ਇਹ ਵੀ ਇਹਦੇ 'ਚ ਕਮਾਈ ਬਾਹਲੀ ਹੈ। ਉਹ ਫਿਰ ਕਹਿੰਦਾ ਵੀ ਮੈਂ ਤਾਂ ਇਹ ਪਿੱਛੇ ਨਹੀਂ ਹਟਦਾ, ਤੁਸੀਂ ਡਰਿਓ ਨਾ, ਚਾਹੇ ਮੈਨੂੰ ਮਰਵਾ ਦੇਣ, ਅੰਦਰ ਕਿੰਨਾ ਚਿਰ ਰੱਖਣ। ਜਦੋਂ ਉਹ ਮੈਨੂੰ ਇੰਨਾ ਭਰੋਸਾ, ਜਿਹੜੀ ਉਹਦੀ ਡਰੱਗ ਐਂਟੀ ਡਰੱਗ ਟੀਮ ਹੈ, ਕਹਿੰਦਾ ਵੀ ਇਹ ਵੀ ਪਿੱਛੇ ਹਟੇ, ਫਿਰ ਉਹ ਵੀ ਇੱਥੋਂ ਹਟੇ ਨਹੀਂ। ਕਹਿੰਦਾ ਉਹ ਵੀ ਨਹੀਂ ਹਟਣਗੇ, ਜੇ ਮੈਨੂੰ ਮਰਵਾ ਵੀ ਦੇਣਗੇ ਉਹ ਮੇਰੀ ਇਸ ਨੂੰ ਜਾਗਦੀ ਰੱਖਣਗੇ। ਮਾਨਸਾ ਝੋਟੇ ਦੇ ਨਾਲ ਖੜਾ ਹੈ? ਮਾਨਸਾ ਨਹੀਂ ਜੀ, ਪੰਜਾਬ ਉਰੇ ਤੁਹਾਡੇ ਸਾਹਮਣੇ ਆਊਗਾ। ਇੱਕ ਹੋਰ ਗੱਲ ਹੋਰ ਸੁਣੋ, ਜੇ ਇਹਨਾਂ ਨੇ ਹੜ ਵੀ ਹੜ ਨਾਲ ਹੁੰਦੇ, ਹੁਣ ਲੋਕ ਆਪਦਾ ਪਸ਼ੂ ਘਰ ਬਚਾਉਣ ਚ ਨੇ, ਫਸਲਾਂ ਬਚਾਉਣ ਚ ਨੇ ਰੁੱਝੇ ਹੋਏ ਨੇ, ਤੇ ਨਹੀਂ ਤਾਂ ਬਹੁਤ ਜ਼ਿਆਦਾ ਇਕੱਠ ਹੋਣਾ ਸੀ, ਇੰਨਾ ਇਕੱਠ ਹੋਣਾ ਸੀ ਮੁੱਖ ਮੰਤਰੀ ਵੀ ਨਹੀਂ ਕਰ ਸਕਦਾ। ਇਹ ਲੋਕਾਂ ਨੂੰ ਜਾਗਰੂਕ ਹੋ ਗਏ ਨੇ, ਪਤਾ ਲੱਗ ਗਿਆ ਇਹ ਕਿਹੜਾ ਝੋਟੇ ਦੇ ਪਿਓ ਦਾ ਕੰਮ ਹੈ, ਝੋਟੇ ਦੀ ਮਾਂ ਦਾ ਕੰਮ ਹੈ, ਝੋਟੇ ਦਾ ਕੰਮ ਵੀ ਨਹੀਂ, ਇਹ ਤਾਂ ਸਾਰੇ ਪੰਜਾਬ ਦੀਆਂ ਆਉਣ ਵਾਲੀਆਂ ਨਸਲਾਂ ਨੂੰ ਬਚਾਉਣ ਦਾ ਕੰਮ ਹੈ। ਤੁਸੀਂ ਵੀ ਫੌਜ 'ਚ ਰਹੇ ਹੋ ਤੇ ਤੁਹਾਡਾ ਵੀ ਜੇਰਾ ਤਕੜਾ ਹੈ, ਤੇ ਅੱਗੇੋਂ ਪੁੱਤਰ ਦਾ ਵੀ ਉਦਾਂ ਹੀ, ਤੇ ਅੱਗੇ ਉਹਨਾਂ ਦੇ ਫਰਜ਼ੰਦ ਵੀ ਨੇ ਜੀ। ਸੋ ਹੁਣ ਜੋ ਕੁਝ ਵੀ ਵਾਪਰ ਰਿਹਾ ਉਹਦੇ ਨਾਲ ਸਟਰੋਂਗ, ਉਹਦੇ ਨਾਲ ਲੜਨ ਲਈ ਬਿਲਕੁਲ ਤਿਆਰ ਹੋ? ਹਿੱਕ ਠੋਕ ਕੇ ਜੇ ਅਸੀਂ ਅਮਰੀਕਾ ਦੇ ਦਿੱਤੇ ਹੋਏ, ਪਾਕਿਸਤਾਨ ਦੇ ਸਾਡੀਆਂ ਫੌਜਾਂ, ਅਸੀਂ ਪੈਟਰਨ ਟੈਂਕ ਤੋੜ ਸਕਦੇ ਹਾਂ, ਚਾਈਨੀਆਂ ਦੇ ਮੂੰਹ ਭੰਨ ਸਕਦੇ ਹਾਂ, ਆਪਦੇ ਦੇਸ਼ ਦੇ 4 ਸਵੇਰੇ ਬਾਰਡਰਾਂ 'ਤੇ ਅਸੀਂ ਦਿਨ ਰਾਤ, ਸਰਦੀ ਹੋਵੇ, ਗਰਮੀ ਹੋਵੇ, ਬਰਫ਼ ਹੋਵੇ, ਰੇਗਿਸਤਾਨ ਹੋਵੇ, ਅੱਗ ਵਰਦੀ 'ਚ ਵੀ ਅਸੀਂ ਟਾਪਣ ਵਾਲੇ ਕਸਮਾਂ ਖਾਧੀਆਂ ਨੇ, ਉੱਥੇ ਕੰਮ ਕਰ ਸਕਦੇ ਹਾਂ। ਭਗਵੰਤ ਮਾਨਾ, ਤੂੰ ਤਾਂ ਇੱਕ ਨਚਾਰ ਸੀ, ਨਚਾਰ। ਹਾਂ, ਅਸੀਂ ਸਾਰੇ ਪੰਜਾਬ ਨੇ, ਮੈਂ ਨਹੀਂ ਬੋਲਦਾ, ਸਾਰਾ ਪੰਜਾਬ, ਸਾਥੋਂ ਗਲਤੀ ਵੀ ਹੋ ਗਈ, ਸਾਰਾ ਪੰਜਾਬ ਮੰਨ ਰਿਹਾ ਨਾ ਇਹਨੂੰ। ਇਸ ਨਾ ਭਗਵੰਤ ਮਾਨ ਦੇ ਜਾਂ ਤਾਂ ਸਲਾਹਕਾਰ ਸਾਰੇ ਮਾੜੇ ਨੇ, ਇਹਦੀ ਅਫਸਰਸ਼ਾਹੀ ਇਹਦੀਆਂ ਜੜ੍ਹਾਂ 'ਚ ਦਾਤੀ ਪਾਈ ਫਿਰਦੀ, ਇਹਨੂੰ ਡੇਗੂਗੀ, ਜਾਂ ਫਿਰ ਇਹ ਕੁਰਸੀ ਦੇ ਵਿੱਚ ਇਹੋ ਜਿਹਾ ਚੁੰਬਕ ਹੈ, ਜਾਂ ਬਾਹਲੀ ਜ਼ਿਆਦਾ ਸ਼ਰਾਬ ਪੀ ਜਾਂਦਾ ਹੋਣਾ। ਇਹ ਕੰਨਾਂ ਤੋਂ ਬੋਲਾ, ਅੱਖਾਂ ਤੋਂ ਅੰਨਾ, ਜੀਭ ਤੋਂ ਗੂੰਗਾ ਹੋ ਗਿਆ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਸ ਜੇ ਇੱਕ ਅੱਧਾ ਪੁੱਛਣਾ, ਇੱਕ ਸਵਾਲ ਮੇਰਾ ਆਖਰੀ ਹੈ, ਉਹਨਾਂ ਲੋਕਾਂ ਨੂੰ ਕੀ ਜਵਾਬ ਦਓਗੇ ਜਿਹੜੇ ਕਹਿੰਦੇ ਨੇ ਕਿ ਪਰਮਿੰਦਰ ਸਿੰਘ ਝੋਟਾ ਕੰਮ ਤਾਂ ਠੀਕ ਕਰ ਰਿਹਾ ਸੀ ਪਰ ਉਹਦਾ ਤਰੀਕਾ ਗਲਤ ਸੀ? ਮੈਂ ਜੀ ਪਹਿਲਾਂ ਹੀ ਦੱਸ ਚੁੱਕਿਆ, ਤਾਂ ਇਹ ਸਾਰੇ 18 ਤੋਂ ਲਾ ਕੇ 35 ਸਾਲ ਤੱਕ ਦੇ ਨੌਜਵਾਨ ਨੇ, ਠੀਕ ਹੈ ਨਾ, ਜੋਸ਼ ਵਾਲਾ ਹੁੰਦਾ ਹੈ। ਉਹ ਇਹੀ ਗਲਤ ਕੰਮ ਕੀਤਾ ਸੀ, ਕਹਿੰਦੇ ਹੋ ਵੀ ਉਹਦੇ ਛਿੱਤਰਾਂ ਦਾ ਹਾਰ ਨਹੀਂ, ਚੱਪਲਾਂ। ਦੁਕਾਨਦਾਰ ਵੀ ਦੁਖੀ ਸੀ, ਕਿਸੇ ਦੁਕਾਨਦਾਰ ਦਾ ਭਤੀਜਾ ਪੋਤਾ ਲੱਗ ਰੱਖਿਆ ਹੋਣਾ, ਇਹ ਉੱਥੇ ਮੰਡੀ 'ਚੋਂ ਉੱਥੋਂ ਹੀ ਕਿਸੇ ਦੁਕਾਨਦਾਰ ਨੇ ਨਵੀਆਂ ਚੱਪਲਾਂ ਦਾ ਹਾਰ ਬਣਾ ਕੇ ਫੜਾਤਾ ਕਿਸੇ ਮੁੰਡੇ ਨੂੰ,
ਉਹਨੇ ਜਰਕਤ ਨੇ ਪਾਤਾ। ਝੋਟੇ ਨੂੰ ਤਾਂ ਉਦੋਂ ਪਤਾ ਲੱਗਿਆ ਜਦੋਂ ਉਹਨੇ ਕਿਹਾ, ਕਹਿੰਦਾ ਝੋਟੇ ਵੀਰੇ ਮੇਰਾ ਹਾਰ, ਕਹਿੰਦਾ ਮੈਂ ਤਾਂ ਪਾਇਆ ਨਹੀਂ, ਕਹਿੰਦਾ ਨਾ, ਕਹਿੰਦਾ ਜਦ ਜੇ ਮੈਂ ਲਾਉਣਾ ਫਿਰ ਸਾਰੇ ਇਹ ਗੱਲ ਪੈਣਗੇ। ਮਤਲਬ ਕਿ ਸਿਰ ਆ ਗਈ ਗੱਲ। ਉਹਦੇ ਸਿਰ ਆ ਗਈ, ਨਾ ਉਹਨੇ ਪਾਇਆ ਨਾ ਉਹਨੇ ਲਾਇਆ। ਤੇ ਉਹ ਤਾਂ ਕਿਸੇ ਦੁਕਾਨਦਾਰ ਵੀਰ ਨੇ ਦਿੱਤੀਆਂ ਨੇ ਨਵੀਆਂ ਚੱਪਲਾਂ। ਜੇ 100 ਦੀ ਇੱਕ ਜੋੜਾ ਹੋਇਆ, ਉਹਨੇ 6 ਚੱਪਲਾਂ ਦੇ ਦਿੱਤੀਆਂ, ਉਹਦਾ 600 ਹੋ ਗਿਆ ਵਿਚਾਰੇ ਦਾ। ਇਹਨਾਂ ਨੂੰ ਵੀ ਜਿਹਨੇ ਪਾਇਆ ਕੀ ਲੋੜ ਸੀ, 6 ਜਣੇ ਪਾ ਲਾਂਦੇ, ਉਹਦੇ ਗੱਲ 'ਚ ਨਹੀਂ ਪਾਉਣੀਆਂ ਸੀ। ਮੰਨ ਲਈ ਗੱਲ, ਚਲੋ ਇਹ ਵੀ ਗੱਲ ਮੰਨ ਲਈ ਇਹਨਾਂ ਦੇ ਮੁੰਡਿਆਂ ਦੀ ਗਲਤੀ ਹੈ, ਫਿਰ ਜੇਲ੍ਹ 'ਚ ਬੈਠੇ ਨੇ, ਹੁਣ ਤਾਂ ਖੁਸ਼ ਹੈ। ਪਰ ਭਗਵੰਤ, ਮੈਂ ਤੁਹਾਨੂੰ ਵੀ ਤੇ ਭਗਵੰਤ ਮਾਨ ਨੂੰ ਇਹ ਪੁੱਛਦਾ, ਜਿਹੜੇ ਸਾਡੇ ਪੰਜਾਬ 'ਚੋਂ ਕਿੰਨੇ ਮੁੰਡੇ ਮਰ ਗਏ, ਕਿੰਨੀਆਂ ਕੁੜੀਆਂ ਨਸ਼ੇ ਤੇ ਲੱਗ ਰੱਖੀਆਂ ਨੇ, ਕਿੰਨੇ ਘਰ ਬਰਬਾਦ ਹੋ ਗਏ, ਉਹ ਵੀ ਤਾਂ ਕਿਸੇ ਦੀ ਕੁੜੀ ਹੈ। ਜਿਹੜਾ ਦੱਸਿਆ ਸੀ ਬਬਲੀ, ਉਹ ਕਿਸੇ ਦੀ ਧੀ ਹੈ। ਫਿਰ ਭਗਵੰਤ ਮਾਨ ਤੂੰ ਉਸੇ ਨੂੰ ਕਿਉਂ ਨਹੀਂ ਛਡਵਾਉਂਦਾ? ਉਹ ਭਗਵੰਤ ਮਾਨ ਦੀ ਵੀ ਧੀ ਲੱਗਦੀ ਹੋਣੀ, ਕਿਸੇ ਦੀ ਧੀ ਤਾਂ ਹੈਗੀ ਨਾ। ਹਾਂ, ਤੇ ਇਹਦਾ ਮਤਲਬ ਝੋਟੇ ਨੇ ਤਾਂ ਮਾੜਾ ਕੰਮ ਕਰਿਆ। ਜਿਹੜਾ ਇਹ ਇੰਨੇ ਲੋਕ ਲੱਖਾਂ ਤੇ ਇੰਨਾ ਪੈਸਾ ਕਮਾਊ ਲਈ ਜਾਂਦੇ ਨੇ, ਇਹ ਡਰਗ ਸੰਭਾਲੇ ਨੇ, ਕਮਾਊ ਪੁੱਤ ਨੇ, ਉਹ ਗਲਤ ਨਹੀਂ? ਉਹਨਾਂ ਦੇ ਪਰਚੇ ਬਣਦੇ ਨਹੀਂ? ਅੱਛਾ ਐਂ ਦੱਸੋ ਮੈਨੂੰ, ਇੱਧਰ ਕਮਾ, ਇੱਧਰ ਕਮਾ, ਆਹ ਬੱਚਾ 1 ਪੌਣੇ ਤੇ 2.5 ਪੌਣੇ 3 ਸਾਲ ਦਾ ਹੈ, ਇਹਨਾਂ ਦਾ ਕੀ ਕਸੂਰ ਹੈ? ਭਗਵੰਤ ਮਾਨ ਦੀ ਕਿੱਥੇ ਸੁੱਤਾ ਪਿਆ? ਡਰੱਗ ਸਮਗਲਰ ਨੇ ਸਾਫ਼ ਕਿਹਾ, SSP ਨੂੰ ਤੇ ਥਾਣੇਦਾਰ ਨੂੰ ਦਰਖਾਸਤ ਦਿੱਤੀ ਆ ਉਹਨਾਂ ਨੇ ਪਹਿਲਾਂ। ਉਹ ਕਹਿੰਦਾ ਇਹਨਾਂ ਜਵਾਕਾਂ ਤੇ ਪਾਰਕ ਖੇਡਦਿਆਂ ਤੇ ਮੈਂ ਤੇਜ਼ਾਬ ਪਾਊਂਗਾ, ਸਾਰੇ ਟੱਬਰ ਨੂੰ ਫੂਕ ਦੂੰਗਾ। ਸੁਣਿਆ? ਫਿਰ ਤੁਸੀਂ ਪੁੱਛੋ, ਤੁਸੀਂ ਉਹਨਾਂ ਨੂੰ ਪੁੱਛੋ ਵੀ ਉਹ ਤੇ ਕਿਉਂ ਨਹੀਂ ਪਰਚਾ ਦਰਜ ਕੀਤਾ? ਜਿਹੜਾ ਕਹਿੰਦਾ ਆਹ ਧਮਕੀ ਦਿੰਦਾ ਹੈ, ਉਹ ਤੇ ਇਹੋ ਜਿਹਾ ਪਰਚਾ ਦਰਜ ਹੁੰਦਾ ਹੈ, ਉਹਦੀ ਜ਼ਮਾਨਤ ਨਹੀਂ ਹੁੰਦੀ ਕਈ ਸਾਲ। ਕਿਸੇ ਨੂੰ ਧਮਕਾਉਣਾ, ਸਾਰੇ ਪਰਿਵਾਰ ਤੇ ਤੇਜ਼ਾਬ ਪਾ ਕੇ ਫੂਕ ਦੂੰਗਾ, ਇਹਨਾਂ ਦੀ ਐਂਟੀ ਡਰੱਗ ਟੀਮ ਨੂੰ ਵੀ ਫੂਕ ਦੂੰਗਾ। ਕਹਿੰਦਾ ਉਹਦਾ ਪਿਓ ਤੇ ਉਹ ਆਪ ਬਾਹਰੋਂ ਲਿਆਉਂਦਾ ਹੈ, ਸਭ ਕੁਝ ਉਹਦੀ ਦਰਖਾਸਤ ਦਿੱਤੀ, ਆ ਗਿਆ। ਉਦੋਂ ਨਾਨਕ ਸਿੰਘ ਮਰ ਗਿਆ, ਉਦੋਂ ਨਾਨਕ ਸਿੰਘ ਡਾਕਟਰ ਨੰਨੂ ਜੀ, ਉਦੋਂ ਤੁਸੀਂ ਕਿੱਥੇ ਸੀ? ਐਪਲੀਕੇਸ਼ਨ ਉਹ ਤੇ ਐਕਸ਼ਨ ਕਿਉਂ ਨਹੀਂ ਲਿਆ? ਤੇਰੇ ਤੂੰ ਮਾਰ ਝੋਟੇ ਦੇ ਗੋਲੀ ਜਾ ਕੇ ਜੇਲ੍ਹ 'ਚ, ਇਹ ਮਰਵਾ ਸਕਦੇ ਨੇ ਜੀ। ਅਸੀਂ ਪਿੱਛੇ ਨਹੀਂ ਹਟਦੇ, ਅਸੀਂ ਵੀ ਉਹਦੇ ਨਾਲ ਆ, ਸਾਰਾ ਪੰਜਾਬ ਉਹਦੇ ਨਾਲ ਹੈ। ਸਾਨੂੰ ਵੀ ਜੇਲ੍ਹ ਜਾਣਾ ਪੈ ਜੇ, ਸਮੇਤ ਬੱਚੇ ਜਾਣਾ ਪੈ ਜੇ, ਡਰਦੇ ਨਹੀਂ, ਜਮਾ ਨਹੀਂ ਹਟਦੇ। ਆਉਣ ਵਾਲੀਆਂ ਵੋਟਾਂ ਵੇਲੇ, ਓਏ ਆਉਣ ਵਾਲੀਆਂ ਵੋਟਾਂ ਵੇਲੇ ਮੇਰੇ ਤੇ ਪਰਚਾ ਦਾ ਇਹਦਾ ਹੀ ਕਰਾਇਆ। ਆ ਜੋ ਤੁਹਾਡੇ ਪੈਣਗੇ, ਪਿੰਡ 'ਚ ਪੈਣਗੇ, ਲੋਕ ਪਾਉਣਗੇ। ਇਸੇ ਨੇ ਕਈ ਡਲੇ ਮਾਰਿਓ, ਮਾਨ ਸਾਹਿਬ ਤਾਂ ਹੀ ਕਿ ਅਸੀਂ ਡਲੇ ਮਾਰਿਓ। ਹੁਣ ਡਲੇ ਲੋਕ ਸਾਂਭੀ ਜਾਂਦੇ ਨੇ। ਆ ਜੇ ਲੱਗ ਜੂ ਪਤਾ। ਪੰਜਾਬ ਨੂੰ ਡੋਬ ਕੇ, ਪੰਜਾਬ ਦੇ ਘਰ ਪਸ਼ੂ ਰੋੜ ਕੇ ਹਰਿਆਣੇ ਦੀਆਂ ਵੋਟਾਂ ਲੈਣਾ ਚਾਹੁੰਦਾ। ਬੰਨ ਤੜਾਇਆ ਇਹਨਾਂ ਨੇ। ਹਾਂ, ਹੋਰ ਕੁਐਸਚਨ ਜਲਦੀ ਬਹੁਤ ਬਹੁਤ ਧੰਨਵਾਦ ਤੁਹਾਡਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਗਵਰਨਰ ਪੰਜਾਬ, ਸਾਬਕਾ ਫੌਜੀ ਹੋਣ ਦੇ ਨਾਤੇ ਮੈਡਮ ਰਾਸ਼ਟਰਪਤੀ ਭਾਰਤ ਸਰਕਾਰ ਮੰਗ ਕਰਦਾ ਹਾਂ ਭਾਰਤ ਸਰਕਾਰ ਤੋਂ ਵੀ ਇਹੋ ਜਿਹੇ ਮਾੜੇ ਅਨੁਸ਼ਾਸਨ ਤੇ ਕਾਨੂੰਨ ਨੂੰ ਇਹ ਨਸ਼ੇੜੀ ਮੈਡਮਾਂ ਦਾ, ਟੀਚਰਾਂ ਦੇ ਮੋਬਾਈਲ ਖੋਲਾਂਦੇ ਨੇ, ਪਰਸ ਖੋਲਾਂਦੇ ਨੇ, ਇਹ ਤੇ ਨੱਥ ਪਾਈ ਜਾਵੇ। ਭਾਰਤ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਵੀ ਮੰਗ ਕਰਦਾ ਮੈਂ ਵੀ ਇੱਥੇ ਪੰਜਾਬ ਦੇ ਵਿੱਚ ਗੁੰਡਾ ਰਾਜ ਹੈ। ਇਹਨਾਂ ਨੇ ਚੁਟਕਲੇ ਸੁਣਾ ਕੇ ਸਾਨੂੰ ਭਰਮਾ ਲਿਆ। ਜਿਹੜੇ ਜਦੋਂ ਪਹਿਲਾਂ ਵਾਲਿਆਂ ਨੂੰ ਜ਼ੀਰੋ ਕਰਤਾ, ਅਗਲੇ 'ਚ ਇਹਨਾਂ ਨੂੰ ਜ਼ੀਰੋ ਕਰਾਂਗੇ। ਬਹੁਤ ਬਹੁਤ ਧੰਨਵਾਦ। ਸੋ ਇਹ ਸਨ ਸਾਡੇ ਨਾਲ ਭੀਮ ਸਿੰਘ ਹੁਣੀ, ਪਰਮਿੰਦਰ ਝੋਟੇ ਦੇ ਪਿਤਾ ਜੀ, ਜਿਨ੍ਹਾਂ ਨੇ ਬਹੁਤ ਚੰਗੇ ਤਰੀਕੇ ਨਾਲ ਚਾਨਣਾ ਪਾਇਆ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਧੰਨਵਾਦ, ਸਤਿ ਸ਼੍ਰੀ ਅਕਾਲ।